ਮੇਰੀ ਭੈਣੋ, ਤੁਸੀਂ ਲੱਖਾਂ ਰੁਪਈਆ ਲਾ ਕੇ ਆਪਦੇ ਪੁੱਤਰ ਵਿਆਹੁੰਦੀਆਂ ਜੇ। ਪਹਿਲੇ ਤੁਸੀਂ ਉਸੇ ਨੂੰਹ ਨੂੰ ਦੇਖਣ ਜਾਂਦੀਆਂ ਜੇ ਤੇ ਉਹਨਾਂ ਦੇ ਘਰ ਦੇ ਵਿੱਚ ਬੜੀਆਂ ਖੂਬੀਆਂ ਹੁੰਦੀਆਂ ਨੇ, ਨੂੰਹ ਦੇ ਵਿੱਚ ਬੜੀਆਂ ਖੂਬੀਆਂ ਹੁੰਦੀਆਂ ਨੇ। ਤੁਹਾਡੇ ਮੂੰਹ ਜਿਹੜੇ ਹੈਗੇ ਤਾਰੀਫਾਂ ਕਰ ਕਰਕੇ ਥੱਕਦੇ ਨਹੀਂ। ਤੁਸੀਂ ਹੱਥ ਚੁੰਮਦੀਆਂ ਜੇ, ਮੱਥੇ ਚੁੰਮਦੀਆਂ ਜੇ, ਸੀਨੇ ਨਾਲ ਲਾਉਂਦੀਆਂ ਜੇ। ਜਿਸ ਵੇਲੇ ਤੁਸੀਂ ਉਹਨੂੰ ਘਰ ਲੈ ਆਉਂਦੀਆਂ ਜੇ 18-20 ਲੱਖ ਰੁਪਈਆ ਲਾ ਕੇ ਵਿਆਹ ਕਰਕੇ, ਹਫ਼ਤੇ ਡੇਢ ਹਫ਼ਤੇ ਤੋਂ ਬਾਅਦ ਜਿਹੜਾ ਹੈਗਾ ਨਾ, ਫਿਰ ਤੁਹਾਡੀ ਉਹ ਬੈਲੈਂਸ ਦੇ ਵਿੱਚ ਉਹ ਸਿਸਟਮ ਨਹੀਂ ਰਹਿੰਦਾ। ਤੁਸੀਂ ਉਹੋ ਹੀ ਲੜਾਈਆਂ ਸ਼ੁਰੂ ਕਰ ਲੈਣੀਆਂ। ਇਹਨੂੰ ਖਾਣ ਦਾ ਨਹੀਂ ਪਤਾ, ਇਹਨੂੰ ਪੀਣ ਦਾ ਨਹੀਂ ਪਤਾ, ਇਹਨੂੰ ਪਹਿਨਣ ਦਾ ਨਹੀਂ ਪਤਾ, ਇਹਨੂੰ ਬਹਿਣ ਦਾ ਨਹੀਂ ਪਤਾ, ਇਹਨੂੰ ਉੱਠਣ ਦਾ ਨਹੀਂ ਪਤਾ, ਇਹ ਮਾਲ ਡੰਗਰ ਨਹੀਂ ਸਾਂਭ ਸਕਦੀ, ਇਹਨੂੰ ਪੱਠੇ ਨਹੀਂ ਵੰਡਣੇ ਆਉਂਦੇ, ਝਾੜੂ ਨਹੀਂ ਸਹੀ ਫੇਰਦੀ, ਗੋਹਾ ਮਿੱਟੀ ਨਹੀਂ ਲਾ ਸਕਦੀ, ਰੋਟੀਆਂ ਪਕਾਉਣਾ ਦੂਰ ਦੀ ਗੱਲ ਆ, ਇਹ ਤਾਂ ਸੇਵੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਸਹੀ ਪਕਾਉਂਦੀ, ਹਾਂਡੀ ਦੇ ਵਿੱਚ ਲੂਣ ਜ਼ਿਆਦਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਸ਼ੁਰੂ ਕਰਕੇ ਜਿਹੜਾ ਹੈਗਾ ਆਪਦੀ ਸਿਰਫ ਦੋ ਜਿਹੜੇ ਹੈਗੇ ਰਿਸ਼ਤੇ ਹੈਗੇ ਨਾ, ਇੱਕ ਨੂੰਹ ਤੇ ਇੱਕ ਸੱਸ, ਦੋਨੇ ਆਪਦੀ ਅਨਾਜ ਦੇ ਵਿੱਚ ਘਰਾਂ ਦੇ ਘਰ ਤਬਾਹ ਕਰ ਦਿੰਦੀਆਂ ਜੇ। ਉਹ ਲੱਖਾਂ ਰੁਪਈਆ ਜਿਹੜਾ ਹੈਗਾ ਲਾ ਕੇ ਮੁੜ ਕੇ ਤੁਸੀਂ ਦੂਸਰੀ ਜਦੋਂ ਸ਼ਾਦੀ ਕਰਨੀ ਹੁੰਦੀ ਆ, ਉਸ ਵੇਲੇ ਫਿਰ ਜਿਹੜਾ ਹੈਗਾ ਨਾ ਤੁਸੀਂ ਮਜ਼ੀਦ ਪੈਸੇ ਲਾਉਂਦੀਆਂ ਜੇ। ਔਰ ਬੱਚੀ ਜਿਹੜੀ ਹੁੰਦੀ, ਜਿਹੜੇ ਵੀ ਘਰ ਦੀ ਹੁੰਦੀ ਆ, ਉਸ ਗਰੀਬਣੀ ਨੂੰ ਮੁੜ ਕੇ ਕੁਆਰਾ ਰਿਸ਼ਤਾ ਨਹੀਂ ਲੱਭਦਾ। ਉਹ ਕਿਤੋਂ ਨਾ ਕਿਤੋਂ 5-7 ਨਿਆਣਿਆਂ ਦਾ ਪਿਓ ਜਿਹੜਾ ਹੈਗਾ ਨਾ, ਇੱਦਾਂ ਦੇ ਰਿਸ਼ਤੇ ਲੱਭਦੇ। ਇਸ ਵਾਸਤੇ ਅਗਰ ਥੋੜ੍ਹਾ ਜਿਹਾ ਸਬਰ ਕੀਤਾ ਜਾਵੇ ਤੇ ਸੱਸ ਦਾ ਘਰ ਵੀ ਜਿਹੜਾ ਹੈਗਾ ਨਾ ਉਹ ਵੀ ਸਹੀ ਰਵੇ ਤੇ ਨੂੰਹ ਵੀ ਜਿਹੜੀ ਹੈਗੀ ਇਹਨੂੰ ਟੈਨਸ਼ਨ ਤੋਂ ਬਚ ਜਾਵੇ। ਅੱਲਾਹ ਤਾਲਾ ਜ਼ਾਤ ਤੁਹਾਨੂੰ ਸਾਰੀਆਂ ਨੂੰ, ਧੀਆਂ ਭੈਣਾਂ ਨੂੰ, ਅੱਛੇ ਔਰ ਆਲਾ ਦਰਜੇ ਦੇ ਸਬਰ ਕਰਨ ਦੀ ਤੌਫੀਕ ਅਤਾ ਫਰਮਾਵੇ। ਅੱਲਾਹ ਤੁਹਾਨੂੰ ਖੁਸ਼ ਰੱਖੇ, ਆਬਾਦ ਰਹੋ, ਹੱਸਦੀਆਂ ਵਸਦੀਆਂ ਰਹੋ। ਅੱਲਾਹ ਹਾਫਿਜ਼।